पीर वारिस शाह फरमांदे ने सुलह कीतियां फतह जे हथ आवे, कमर जंग नूं मूल ना कसीए जी। वारिस शाह उजाड़ के वसदियां नूं आप ही खैर दे नाल ना वसीए जी। ਜਦੋਂ ਕਿਸੇ ਦੀ ਸ਼ਰਾਫਤ ਦਾ ਨਜਾਇਜ਼ ਫਾਇਦਾ ਚੁੱਕੀਏ ਤੇ ਕਰਨੀਆਂ ਭਰਨੀਆਂ ਨਹੀਂ। ਗੱਲ ਸੁਣੋ, ਸਿਆਣੇ ਬੰਦੇ ਨੇ ਗੱਲ ਆਖੀ ਹੈ ਵੀ ਕੁਝ ਡੰਗਰ ਹੁੰਦੇ ਨੇ ਮਾੜੇ ਤੇ ਕੁਝ ਡੰਗਰ ਹੁੰਦੇ ਨੇ ਤਗੜੇ। ਇੱਕ ਖੁਰਲੀ ਦੇ ਉੱਤੇ ਪੱਠੇ ਪਾਈਏ ਨਾ ਤੇ ਪੱਠੇ ਖਾਂਦਿਆਂ ਜੇ ਤਗੜੀ ਮੱਝ ਮਾੜੀ ਮੱਝ ਨੂੰ ਮਾਰੇ ਤੇ ਮਾੜੀ ਤੇ ਅੱਗੇ ਹੀ ਮਾੜੀ ਹੈ ਤੇ ਤਗੜੀ ਤਗੜੀ। ਜਦੋਂ ਸਿੰਘ ਫਸ ਜਾਣ ਨਾ ਤੇ ਫਾਇ ਤਗੜੀ ਵੀ ਲੱਗੀ ਰਹਿੰਦੀ। ਪੱਠੇ ਤਗੜੀ ਵੀ ਨਹੀਂ ਖਾ ਸਕਦੀ। ਆ ਮਾੜੀ ਭਾਵੇਂ ਜਿੱਡੀ ਮਾੜੀ ਹੁੰਦੀ ਹੈ ਨਾ ਏਡੀ ਮਾੜੀ ਨਹੀਂ ਹੁੰਦੀ ਕਿ ਤਗੜੀ ਨੂੰ ਪੱਠੇ ਖਾਣ ਦੇ, ਫਾਇ ਉਹਨੂੰ ਵੀ ਲਾ ਛੱਡਦੀ। ਤੇ ਨਾਲੇ ਆਪਣਾ ਮੁਖਾਲਫ ਵੀ ਜਿਹੜਾ ਨਾ ਉਹ ਆਪਣੇ ਹਾਨ ਜੋੜਦਾ ਵੇਖੀਦਾ, ਜਿਹਦੇ ਨਾਲ ਬਣਦਾ ਹੋਵੇ। ਲੈਵਲ ਵੀ ਤੇ ਮੈਚ ਕਰਨਾ ਹੁੰਦਾ ਨਾ, ਆਪਣਾ ਮਿਆਰ ਵੀ ਤੇ ਵੇਖਣਾ ਹੁੰਦਾ ਨਾ ਕਿ ਸਾਡਾ ਇਹਦਾ ਮਿਆਰ ਬਣਦਾ। ਉਹ ਗੱਲ ਯਾਦ ਆ ਗਈ, ਗੱਲ ਦੇ ਵਿੱਚੋਂ ਲੱਗਾ ਹੋਰ ਸਾਂ ਸੁਣਾਉਣ ਤੇ ਵਿੱਚੋਂ ਇਹ ਗੱਲ ਬੜੇ ਮੌਕੇ ਤੇ ਪਰਫੈਕਟ ਫਿੱਟ ਆਈ। ਹੋਇਆ ਇਸੇ ਤਰ੍ਹਾਂ ਵੀ ਖੋਤਾ ਤੇ ਘੋੜਾ ਜੰਗਲ ਦੇ ਵਿੱਚ ਦੋਵੇਂ ਇਕੱਠੇ ਹੋ ਗਏ ਤੇ ਘੋੜਾ ਆਖੇ ਅਸਮਾਨ ਨੀਲਾ, ਖੋਤਾ ਆਖੇ ਅਸਮਾਨ ਕਾਲਾ। ਦੋਵਾਂ ਦੀ ਆਪਸ ਦੇ ਵਿੱਚ ਤਕਰਾਰ ਹੋ ਗਈ, ਬਹਿਸ ਮੁਬਾਹਸਾ ਹੋ ਗਿਆ। ਹੁਣ ਘੋੜਾ ਸੱਚਾ ਸੀ ਬਈ ਅਸਮਾਨ ਨੀਲਾ, ਖੋਤਾ ਝੂਠਾ ਸੀ ਕਿ ਅਸਮਾਨ ਕਾਲਾ। ਜਦੋਂ ਉਹ ਆਪਸ ਦੇ ਵਿੱਚ ਬਹਿਸ ਹੋ ਗਈ ਨਾ ਤੇ ਘੋੜਾ ਆਖਣ ਲੱਗਾ ਖੋਤੇ ਨੂੰ ਵੀ ਇੰਜ ਕਰਨੇ ਆ, ਇਹ ਕੋਈ ਤੀਜਾ ਫਰੀਕ ਵਿੱਚ ਪਾਣੇ ਆ ਜਿਹੜਾ ਸਾਡੀ ਨਾ ਸਾਲਸੀ ਕਰ ਛੜੇ। ਸਾਲਸ ਵੀ ਦੁਆ ਕਰੋ ਹੋਣ ਐਸੇ ਜਿਹੜੇ ਮੁਖਲਸ ਹੋਣ। ਕਈ ਵਾਰੀ ਸਾਲਸ ਵੀ ਵਿੱਚ ਕੰਮ ਖਰਾਬ ਕਰ ਛੱਡਦੇ ਨੇ, ਜਿਹੜੇ ਗੱਲ ਮੁੱਕਣ ਨਹੀਂ ਦਿੰਦੇ। ਉਹਨੂੰ ਵੀ ਆਖਿਆ ਟੁਰ ਪੈ ਤੇ ਉਹਨੂੰ ਵੀ ਆਖਿਆ ਟੁਰ ਪੈ। ਚੋਰ ਨੂੰ ਆਖਿਆ ਲੱਗ ਜਾ ਤੇ ਸਾਧ ਨੂੰ ਆਖਿਆ ਲੱਗਾ ਹੀ। ਘੋੜੇ ਆਖਿਆ ਖੋਤੇ ਨੂੰ ਵੀ ਸਾਲਸ ਕੋ ਟੁਰ ਜਾਂਦੇ ਆ ਤੇ ਉਹਦੇ ਕੋਲੋਂ ਅਸੀਂ ਮੁਨਸਫੀ ਕਰਾ ਲੈਨੇ ਆ। ਮੈਂ ਆਨਾ ਅਸਮਾਨ ਨੀਲਾ ਤੇ ਤੂੰ ਆਨਾ ਅਸਮਾਨ ਕਾਲਾ। ਚਲੋ ਇਸ ਗੱਲ ਦੇ ਉੱਤੇ ਖੋਤੇ ਦੀ ਵੀ ਮਿਹਰਬਾਨੀ ਕਿ ਸਾਲਸ ਦੇ ਕੋਲ ਟੁਰ ਗਿਆ, ਨਹੀਂ ਤੇ ਹੈ ਹੀ ਖੋਤਾ ਸੀ। ਅੜ ਜਾਂਦਾ ਕਿ ਨਹੀਂ ਜੋ ਮੈਂ ਆਨਾ ਪਿਆ ਉਹ ਹੀ ਠੀਕ ਹੈ। ਟੁਰ ਗਏ। ਜਦੋਂ ਸਾਲਸ ਦੇ ਕੋਲ ਗਏ ਨਾ ਤੇ ਖੋਤੇ ਨੇ ਆਪਣਾ ਮੌਕਫ ਪੇਸ਼ ਕੀਤਾ ਤੇ ਘੋੜੇ ਨੇ ਆਪਣਾ ਮੌਕਫ ਪੇਸ਼ ਕੀਤਾ। ਉਹਨੇ ਆਖਿਆ ਜੀ, ਘੋੜੇ ਆਖਿਆ ਮੈਂ ਆਨਾ ਅਸਮਾਨ ਨੀਲਾ, ਖੋਤੇ ਆਖਿਆ ਜੀ ਮੈਂ ਆਨਾ ਅਸਮਾਨ ਕਾਲਾ। ਨਿਆਂ ਕਰੋ ਹਾਂ, ਸੱਚਾ ਕੌਣ ਹੈ ਤੇ ਝੂਠਾ ਕੌਣ ਹੈ। ਤੇ ਸਾਲਸ ਨੇ ਘੋੜੇ ਨੂੰ ਆਖਿਆ ਸੱਚਾ ਝੂਠਾ ਤੇ ਚਲੋ ਪਤਾ ਲੱਗ ਗਿਆ ਕੌਣ ਹੈ ਤੇ ਕੌਣ ਨਹੀਂ, ਉਂਝ ਤੇਰੇ ਵਾਸਤੇ ਇਹ ਸਜ਼ਾ ਮੁਕਰਰ ਹੈ। ਘੋੜੇ ਆਖਿਆ ਜੀ ਸਾਹਿਬ ਜੀ ਜਿਵੇਂ ਤੁਸੀਂ ਆਖਣਾ ਮੈਂ ਤੁਹਾਡੀ ਸਜ਼ਾ ਕਬੂਲ ਕਰਨਾ, ਉਂਝ ਮੇਰੀ ਇੱਕ ਅਰਜ਼ ਹੈ ਮੈਂ ਸੱਚਾ ਉਹ ਝੂਠਾ ਹੈ, ਪਤਾ ਹੈ ਨਾ ਤੁਹਾਨੂੰ। ਉਹਨੇ ਆਖਿਆ ਪਤਾ, ਅਗਲੀ ਗੱਲ ਕਰ। ਉਹਨੇ ਆਖਿਆ ਮੈਂ ਸੱਚਾ ਵੀ ਅਸਮਾਨ ਨੀਲਾ, ਉਹ ਝੂਠਾ ਅਸਮਾਨ ਕਾਲਾ, ਤੇ ਮੈਨੂੰ ਸਜ਼ਾ ਕਿਉਂ ਦਿੱਤੀ ਜੇ। ਉਹਨੇ ਆਖਿਆ ਤੈਨੂੰ ਇਸ ਵਾਸਤੇ ਨਹੀਂ ਸਜ਼ਾ ਦਿੱਤੀ ਕਿ ਤੂੰ ਗਲਤ ਗੱਲ ਪਿਆ ਕਰਨਾ, ਤੈਨੂੰ ਸਜ਼ਾ ਸਿਰਫ ਇਸ ਗੱਲ ਦੇ ਉੱਤੇ ਦਿੱਤੀ ਕਿ ਖੋਤੇ ਨਾਲ ਤੂੰ ਮੱਥਾ ਕਿਉਂ ਲਾਇਆ। ਤੇਰੇ ਲੈਵਲ ਦਾ ਸੀ, ਤੇਰੇ ਜੋੜ ਦਾ ਸੀ, ਤੇਰੇ ਮਿਆਰ ਦਾ ਸੀ। ਜਦੋਂ ਤੇਰਾ ਉਹਦਾ ਜੋੜ ਹੀ ਨਹੀਂ ਬਣਦਾ, ਲੈਵਲ ਮਿਆਰ ਹੀ ਮੈਚ ਨਹੀਂ ਹੁੰਦਾ, ਤੇ ਤੂੰ ਉਹਦੇ ਨਾਲ ਮੱਥਾ ਕਿਉਂ ਲਾਇਆ। ਮੱਥਾ ਵੀ ਲਾਓ, ਆਪਣਾ ਲੈਵਲ ਵੇਖੋ, ਆਪਣਾ ਹਾਨ ਜੋੜ ਵੇਖੋ, ਆਪਣਾ ਮਿਆਰ ਵੇਖੋ। ਵੱਡਿਆਂ ਦੀ ਗੱਲ ਨੂੰ ਪਾਣੀ ਦੇਣਾ, ਉਹਨਾਂ ਦੀ ਗੱਲ ਦੀ ਲਾਜ ਰੱਖਣਾ, ਇਹ ਸਾਡੀ ਤਰਬੀਅਤ ਦੇ ਵਿੱਚ ਸ਼ਾਮਲ ਹੈ। ਵਰਨਾ ਜਵਾਬ ਐਸੇ ਨੇ ਕੋਲ ਕਿ ਇੰਜ ਦਾ ਜਵਾਬ ਦਈਏ ਉਸ ਸਵਾਲ ਹੀ ਪੈਦਾ ਨਾ ਹੋਵੇ। ਜੇ ਗੱਲ ਚੰਗੀ ਲੱਗੀ ਹੋਵੇ, ਜੇ ਸਮਝ ਆ ਗਈ ਹੋਵੇ ਤੇ ਕਮੈਂਟ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਵੀ ਜ਼ਰੂਰ ਕਰਿਓ। ਵੀਡੀਓ ਅੱਗੇ ਸ਼ੇਅਰ ਵੀ ਲਾਜ਼ਮੀ ਕਰਿਓ। ਇਹਦੇ ਨਾਲ ਮੈਨੂੰ ਇਜਾਜ਼ਤ ਦਿਓ, ਮਿਲਣੇ ਇੱਕ ਨਵੀਂ ਵੀਡੀਓ ਦੇ ਨਾਲ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਰਹਿਮਤੁਲਾਹਿ ਵਬਰਕਾਤੁਹੂ।